बेरोजगार अज इत्थे दे इत्थे धुप्पां सड़ रहे हैं। सुबह 4 बजे दे असीं बिना कुछ खाधे पीते हुए घरां तो चले हैं। हाले तक असीं सानूं पानी की घुट चंगी तरह नसीब नहीं हुई। भर्तियां कोई भी कंप्लीट नहीं कीतियां गईयां। 30,000 प्लस वैकेंसियां दे उन्होंने नोटिफिकेशन जारी किए, जिहदे च लगभग 4 लाख बच्चे ने कॉमन पेपर दिते। जिस तरह पंजाब दा डोमिसल नूं लैके मसला है जी, ठीक है जी, बाहरलियां स्टेटां आके दे लोग आके पंजाब दे विच नौकरी लै लैंदे ने। गल यह है कि सरकार 5-5 साल बाद 4-4 साल बाद निगुणियां जिहियां पोस्टां कट्टदी है, ਉਹਦੇ ਵਿੱਚ ਸਾਡਾ ਕੋਈ ਕਸੂਰ नहीं है। ਸਮਾਂ ਬੀਤ ਜਾਂਦਾ ਹੈ ਤੇ ਬਾਅਦ ਵਿੱਚ ਸਰਕਾਰ ਕਹਿ ਦਿੰਦੀ ਹੈ ਅਸੀਂ ਓਵਰਏਜ ਹੋ ਗਏ ਹਾਂ। ਓਵਰਏਜ ਕਿਹਨੇ ਕੀਤਾ ਸਾਨੂੰ? ਅਸੀਂ ਘਰੇ ਬੈਠੇ ਤਾਂ ਨਹੀਂ ਹੋ ਗਏ। ਜ਼ਰੂਰ ਮੈਂ ਕਹਾਂਗਾ ਇਹ ਸਾਜ਼ਿਸ਼ ਹੈ। ਪੁਰਾਣੇ ਸੀਐਮ ਤਾਂ ਆਪਣੀ ਸਿਕਿਉਰਿਟੀ 'ਚ ਪੰਜਾਬੀ ਮੁੰਡਿਆਂ ਨੂੰ ਵੀ ਨਹੀਂ ਲਾਉਂਦੇ ਸੀ। ਉਸੇ ਪਾਲਿਸੀ ਤਹਿਤ ਪੰਜਾਬ ਦੇ ਵਿੱਚ ਪੁਰਾਣੀਆਂ ਸਰਕਾਰੀ ਭਰਤੀਆਂ ਦੇ ਵਿੱਚ 40% ਅਦਰ ਸਟੇਟ ਦਾ ਕੈਂਡੀਡੇਟ ਸਿਲੈਕਟ ਹੋ ਕੇ ਬੈਠਾ ਹੈ। पंजाब के नौजवानों के वलों अपने हक लैण वास्ते जिहड़ा संघर्ष विढ़िया जा रहा, क्योंकि पिछले लंबे समय तो असीं देखते सी कि सड़कों के उपर वख-वख जिहड़ियां धिरां दे नाल कह सकते हैं कि संबंधित जिहड़े नौजवान मुटियारां सी किते ना किते सड़कों के उपर धरने के रूप दे विच संघर्ष करदियां नज़र आउंदियां सी। पर अज सरकार की तब्दीली हुई है, आम आदमी पार्टी आई है, तां कुछ नौजवान जिहड़े ने वो सीएम हाउस के बाहर पुजे ने। सीएम हाउस ਦੇ ਵਿੱਚ ਗਏ ਸੀ, ਮੁੱਖ ਮੰਤਰੀ ਦੇ ਨਾਲ ਗੱਲਬਾਤ ਹੋਈ। ਕੀ ਗੱਲਬਾਤ ਹੋਈ ਤਾਂ ਸਾਡੇ ਨਾਲ ਕੁਝ ਨੌਜਵਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਈ ਸਭ ਤੋਂ ਪਹਿਲਾਂ ਨਾਮ ਕੀ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ, ਮੈਂ ਐਕਸ ਸਰਵਿਸਮੈਨ ਹੈ ਜੀ। ਅਸੀਂ ਅੱਜ ਮੇਨ ਮੁੱਦਾ ਹੈ ਜੋ ਪੰਜਾਬ ਸਰਕਾਰ ਪਿਛਲੀ ਸਰਕਾਰ ਵੱਲੋਂ 30,000 ਪਲੱਸ ਅਸਾਮੀਆਂ ਦੇ ਨੋਟੀਫਿਕੇਸ਼ਨ ਜਾਰੀ ਕਰੇ ਗਏ ਸੀਗੇ, ਉਹਨਾਂ ਦੇ ਰਿਗਾਰਡਿੰਗ ਅੱਜ ਅਸੀਂ ਸੀਐਮ ਸਾਹਿਬ ਨੂੰ ਮਿਲਣ ਆਏ ਸੀਗੇ। ਇਹ ਕਿਹੜੇ ਸਮੇਂ ਦੇ ਦਰਮਿਆਨ ਕੀਤੇ ਗਏ ਸੀ? ਇਹ ਜੀ ਜਦੋਂ ਪਿਛਲੀ ਸਰਕਾਰ ਦਾ ਕਾਰਜਕਾਲ 4-5 ਮਹੀਨੇ ਰਹਿ ਗਿਆ ਸੀ, ਉਸ ਤੋਂ ਬਾਅਦ ਇਹ ਨੋਟੀਫਿਕੇਸ਼ਨ ਜਾਰੀ ਹੋਣੇ ਸ਼ੁਰੂ ਹੋਏ ਸੀ। ਧੜਾਧੜ ਉਹਨਾਂ ਨੇ ਬੰਪਰ ਲਾਤੇ ਸੀਗੇ, ਪੈਸੇ ਇਕੱਠੇ ਕਰਕੇ ਉਹ ਸਰਕਾਰ ਚਲੀ ਗਈ ਹੈ। ਇਹ ਅੱਜ ਬੇਰੁਜ਼ਗਾਰ ਅੱਜ ਇੱਥੇ ਦੇ ਇੱਥੇ ਧੁੱਪਾਂ ਸੜ ਰਹੇ ਹੈ। ਸੁਬਹ 4 ਵਜੇ ਦੇ ਅਸੀਂ ਬਿਨਾਂ ਕੁਛ ਖਾਧੇ ਪੀਤੇ ਹੋਏ ਘਰਾਂ ਤੋਂ ਚੱਲੇ ਹਾਂ। ਹਾਲੇ ਤੱਕ ਅਸੀਂ ਸਾਨੂੰ ਪਾਣੀ ਦੀ ਘੁੱਟ ਚੰਗੀ ਤਰ੍ਹਾਂ ਨਸੀਬ ਨਹੀਂ ਹੋਈ ਹੈ। ਤੇ ਇਹੀ ਹਾਲ ਸਾਡਾ ਪੇਪਰ ਦੇਣ ਵੇਲੇ ਰਿਹਾ, ਉਹੀ ਹਾਲ ਅੱਜ ਹੈ। ਭਰਤੀਆਂ ਕੋਈ ਵੀ ਕੰਪਲੀਟ ਨਹੀਂ ਕੀਤੀਆਂ ਗਈਆਂ। 30,000 ਪਲੱਸ ਵੈਕੈਂਸੀਆਂ ਦੇ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੇ, ਜਿਹਦੇ 'ਚ ਲਗਭਗ 4 ਲੱਖ ਬੱਚੇ ਨੇ ਕਾਮਨ ਪੇਪਰ ਦਿੱਤੇ, ਜਿਹਦੇ ਵਿੱਚੋਂ 4 ਲੱਖ ਬੱਚੇ 'ਚੋਂ ਕੁਛ 100 ਦੀ ਗਿਣਤੀ ਦੇ ਵਿੱਚ ਟੌਪਰ ਬੱਚੇ ਸੀਗੇ, ਜਿਹੜੇ ਕਿ ਹਰ ਇੱਕ ਐਕਸਾਈਜ਼ ਇੰਸਪੈਕਟਰ ਤੋਂ ਲੈ ਕੇ ਜੇਲ੍ਹ ਵਾਰਡਨ ਤੱਕ ਉਹ ਬੱਚਿਆਂ ਨੇ ਫਾਰਮ ਭਰੇ ਤੇ ਉੱਥੇ ਉਹ ਸਿਲੈਕਟ ਨੇ ਜੀ, ਠੀਕ ਹੈ ਜੀ। ਉਹ ਬੱਚੇ ਅੱਜ ਜਿਸ ਤਰ੍ਹਾਂ ਵਾਰਡ ਅਟੈਂਡੈਂਟ ਤੇ ਕੋਆਪਰੇਟਿਵ ਬੈਂਕ ਦੀ ਜੁਆਇਨਿੰਗ ਹੋ ਚੁੱਕੀ ਹੈ ਜੀ, ਉਹ ਬੱਚੇ 3-3 ਮਹੀਨਿਆਂ ਦੀ ਸੈਲਰੀ ਲੈ ਚੁੱਕੇ ਨੇ। ਅੱਜ ਅਗਰ ਪਟਵਾਰੀ ਦੀ ਜੁਆਇਨਿੰਗ ਹੁੰਦੀ ਹੈ, ਕਾਉਂਸਲਿੰਗ ਹੋ ਚੁੱਕੀ ਹੈ, ਪਟਵਾਰੀ ਦੀ ਸਾਰੀ ਫਾਰਮੈਲਿਟੀ ਹੋ ਚੁੱਕੀ ਹੈ, ਐਕਸਾਈਜ਼ ਇੰਸਪੈਕਟਰ ਦੀ ਹੋ ਚੁੱਕੀ ਹੈ। ਅਗਰ ਇਹ ਦੋਨੇ ਭਰਤੀਆਂ ਹੁੰਦੀਆਂ ਨੇ ਤਾਂ ਜਿਹੜੇ ਬੱਚੇ ਕੋਆਪਰੇਟ 'ਚ ਬੈਠੇ ਨੇ ਉਹ ਤਿਆਰ ਬੈਠੇ ਨੇ। ਸਾਨੂੰ ਇਸ ਗੱਲ ਦਾ ਪਤਾ ਹੈ, ਵਾਰਤਾਲਾਪ ਹੁੰਦਾ ਜਿੱਦਾਂ, ਉਹ ਤਿਆਰ ਬੈਠੇ ਨੇ ਰਿਜ਼ਾਈਨ ਦੇ ਕੇ ਉਹ ਪਟਵਾਰੀ 'ਚ ਆ ਕੇ ਜੁਆਇਨ ਕਰਨਗੇ। ਕੋਆਪਰੇਟ ਵਾਲੀ ਵੈਕੈਂਸੀ ਬੈਕਲੌਗ ਚੱਲ ਗਈ। ਕੋਆਪਰੇਟ 'ਚ ਜਿਹੜਾ ਅਗਲਾ ਬੱਚੇ ਨੇ ਆਉਣਾ ਸੀ, 100 ਬੱਚਿਆਂ ਨੂੰ ਸਿਲੈਕਟ ਕੀਤਾ ਮੰਨ ਲਓ, ਜਿਹੜੇ ਇਸ ਟਾਈਮ ਜੌਬ ਕਰ ਰਹੇ ਨੇ। ਅਗਰ ਉਸ ਤੋਂ ਅਗਲਾ ਇੱਕ ਬੱਚਾ ਸੀਗਾ, ਉਹ ਬੱਚੇ ਦਾ ਘਰ ਦਾ ਚੁੱਲ੍ਹਾ ਨਹੀਂ ਵਲਿਆ। ਗਲਤੀ ਹੁਣ ਇੱਥੇ ਸਰਕਾਰ ਦੀ ਮੰਨ ਲਓ, ਸਿਸਟਮ ਦੀ ਮੰਨ ਲਓ, ਜੋ ਬੱਚਾ ਉਹਨੇ ਤਾਂ ਹਰ ਜਗ੍ਹਾ ਪੇਪਰ ਦੇਣਾ ਹੀ ਦੇਣਾ। ਨਹੀਂ, ਗਲਤੀ ਮੰਨੀਏ ਕਿ ਸਾਜ਼ਿਸ਼ ਮੰਨਿਆ ਜਾਵੇ ਇਹਨੂੰ? ਨਹੀਂ ਜੀ, ਇਹ ਸਾਜ਼ਿਸ਼ ਆਪਾਂ ਨਹੀਂ ਕਹਿ ਸਕਦੇ, ਇਹ ਗਲਤੀ ਹੈ। ਜੋ ਅਸੀਂ ਅੱਜ ਅਸੀਂ ਇੱਥੇ ਮਿਲ ਕੇ ਆਏ ਹਾਂ, ਇਹ ਸਾਰੇ ਪੁਆਇੰਟ ਦੱਸੇ ਹੈ, ਇਹਨਾਂ 'ਤੇ ਸਾਡੇ ਬਹੁਤ ਸੁਚੱਜੇ ਤਰੀਕੇ ਨਾਲ ਸੁਣੇ ਗਏ ਹੈ ਵੀ ਇਹ ਜਾਇਜ਼ ਪੁਆਇੰਟ ਹੈ। ਇਹਨਾਂ ਨੂੰ ਕਰਮਵਾਰ, ਲੜੀਵਾਰ, ਦਰਜੇਵਾਰ ਅਮਲੀ ਜਾਮਾ ਪਹਿਨਾਇਆ ਜਾਊ ਇਹਨੂੰ ਫਿਰ? ਹਾਂਜੀ, ਪੂਰੀ ਤਰ੍ਹਾਂ ਉਹਨਾਂ ਨੇ ਭਰੋਸਾ ਦਿਵਾਇਆ ਵੀ ਜਿਸ ਤਰ੍ਹਾਂ ਅਸੀਂ ਇਹ ਮੰਗ ਪੱਤਰ 'ਚ ਜੋ ਮੈਂਸ਼ਨ ਕੀਤਾ ਹੈ, ਜੋ ਜਿਸ ਤਰ੍ਹਾਂ ਪੰਜਾਬ ਦਾ ਡੋਮਿਸਲ ਨੂੰ ਲੈ ਕੇ ਮਸਲਾ ਹੈ ਜੀ, ਠੀਕ ਹੈ ਜੀ, ਬਾਹਰਲੀਆਂ ਸਟੇਟਾਂ ਆ ਕੇ ਦੇ ਲੋਕ ਆ ਕੇ ਪੰਜਾਬ ਦੇ ਵਿੱਚ ਨੌਕਰੀ ਲੈ ਲੈਂਦੇ ਨੇ, ਠੀਕ ਹੈ ਜੀ। ਉਹਦੇ ਬਾਰੇ ਓਵਰੇਜ ਜੋ ਹੋ ਗਏ ਨੇ, ਜਿਸ ਤਰ੍ਹਾਂ ਹੁਣ 2016 ਦੀ ਭਰਤੀ ਵਾਲੇ ਹਾਲੇ ਤੱਕ ਲਟਕ ਰਹੇ ਨੇ ਜੀ, ਓਵਰੇਜ ਹੋ ਗਏ ਨੇ। ਓਵਰੇਜ ਇਹਨਾਂ 'ਤੇ ਵੀ ਬੱਚੇ ਹੋਣਗੇ ਜਿਹੜੇ ਖੜੇ ਨੇ, ਉਹਦੇ ਬਾਰੇ ਜੀ। ਉਸ ਤੋਂ ਬਾਅਦ ਜਿਹੜਾ ਬੱਚਾ ਇੱਕ ਜਗ੍ਹਾ ਜੁਆਇਨ ਕਰਕੇ ਦੂਸਰੀ ਜਗ੍ਹਾ ਜਾ ਕੇ ਰਿਜ਼ਾਈਨ ਦੇ ਕੇ ਜੁਆਇਨ ਕਰਨਾ ਚਾਹੁੰਦਾ, ਉਹਦੇ ਲਈ ਵੀ ਅਸੀਂ ਸਰਕਾਰ ਅੱਗੇ ਮੰਗ ਕਰੀ ਹੈ। ਉਹ ਚਾਹੇ ਕੋਈ ਵੀ ਹੈ, ਉਹਦੇ ਲਈ ਕੋਈ ਕਾਨੂੰਨ ਹੋਣਾ ਚਾਹੀਦਾ, ਜਾਂ ਸਰਕਾਰ ਇਸ ਤਰ੍ਹਾਂ ਦੀ ਤਰਤੀਬ ਕਰੇ ਵੀ ਗ੍ਰੇਡ ਵਾਈਜ਼ ਭਰਤੀ ਹੋਵੇ। ਅਗਲੀ ਮੀਟਿੰਗ ਦਾ ਸਮਾਂ ਦਿੱਤਾ ਤੁਹਾਨੂੰ ਕੋਈ? ਅਗਲੀ ਮੀਟਿੰਗ ਦਾ ਸਾਨੂੰ ਸਮਾਂ ਦਿੱਤਾ ਜੀ, ਵੀ ਸਾਡੇ ਤੋਂ ਉਹਨਾਂ ਨੇ ਕਿਹਾ ਵੀ ਸਾਨੂੰ ਥੋੜ੍ਹਾ ਸਮਾਂ ਦਿਓ। ਸਾਡੇ ਨੰਬਰ ਲਏ ਗਏ ਵੀ ਤੁਹਾਡੇ ਨਾਲ ਕੰਟੈਕਟ ਕਰਾਂਗੇ। ਅਸੀਂ ਆਪਦੇ ਨੰਬਰ ਵੀ ਦਿੱਤੇ ਗਏ ਹੈ ਵੀ ਅਸੀਂ ਕੰਟੈਕਟ ਕਰਾਂਗੇ। ਸਾਨੂੰ ਉਮੀਦ ਹੈ ਵੀ ਬੜੀ ਜਲਦੀ
ਇਹਨਾਂ ਮਸਲਿਆਂ ਤੇ ਹੱਲ ਤੇ ਹੀ ਪਹੁੰਚਾਇਆ ਜਾਊਗਾ। ਸਾਨੂੰ ਦੁਬਾਰਾ ਆਉਣ ਦੀ ਜ਼ਰੂਰਤ ਹੀ ਨਹੀਂ ਪਵੇਗੀ। ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸ਼ਲੇਸ਼ ਕੁਮਾਰ ਪਟਿਆਲੇ ਤੋਂ। ਮੈਂ ਓਵਰੇਜ ਬੇਰੋਜ਼ਗਾਰੀ ਟੈਟ ਪਾਸ ਯੂਨੀਅਨ ਚੋਂ ਹੈ। ਮੈਂ 3 ਟੈਟ ਕਲੀਅਰ ਕੀਤੇ ਨੇ। ਗੱਲ ਇਹ ਹੈ ਕਿ ਸਰਕਾਰ 5-5 ਸਾਲ ਬਾਅਦ 4-4 ਸਾਲ ਬਾਅਦ ਨਿਗਾਉਣੀਆਂ ਜਿਹੀਆਂ ਪੋਸਟਾਂ ਕੱਢਦੀ ਹੈ, ਉਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ। ਸਮਾਂ ਬੀਤ ਜਾਂਦਾ ਹੈ ਤੇ ਬਾਅਦ ਵਿੱਚ ਸਰਕਾਰ ਕਹਿ ਦਿੰਦੀ ਹੈ ਅਸੀਂ ਓਵਰੇਜ ਹੋ ਗਏ ਹਾਂ। ਓਵਰੇਜ ਕਿਹਨੇ ਕੀਤਾ ਸਾਨੂੰ? ਅਸੀਂ ਘਰੇ ਬੈਠੇ ਤਾਂ ਨਹੀਂ ਹੋ ਗਏ, ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੋ ਗਏ। ਜਿਵੇਂ ਮੇਰੇ ਸਾਥੀ ਨੇ ਕਿਹਾ ਕਿ ਇਹ ਸਾਜ਼ਿਸ਼ ਨਹੀਂ ਹੈ, ਜ਼ਰੂਰ ਮੈਂ ਕਹਾਂਗਾ ਇਹ ਸਾਜ਼ਿਸ਼ ਹੈ। ਪੁਰਾਣੇ ਸੀਐਮ ਤਾਂ ਆਪਣੀ ਸਿਕਿਉਰਿਟੀ 'ਚ ਪੰਜਾਬੀ ਮੁੰਡਿਆਂ ਨੂੰ ਵੀ ਨਹੀਂ ਲਾਉਂਦੇ ਸੀ। ਉਸੇ ਪਾਲਿਸੀ ਤਹਿਤ ਪੰਜਾਬ ਦੇ ਵਿੱਚ ਪੁਰਾਣੀਆਂ ਸਰਕਾਰੀ ਭਰਤੀਆਂ ਦੇ ਵਿੱਚ 40% ਅਦਰ ਸਟੇਟ ਦਾ ਕੈਂਡੀਡੇਟ ਸਿਲੈਕਟ ਹੋ ਕੇ ਬੈਠਾ ਹੈ। ਤਾਂ ਕੀ ਅਸੀਂ ਇਸ ਨੂੰ ਸਾਜ਼ਿਸ਼ ਨਹੀਂ ਕਵਾਂਗੇ? ਇੱਕ ਹੋਰ ਦਾ ਮੈਂ ਖੁਲਾਸਾ ਕਰਨਾ ਚਾਹੁੰਦਾ। ਪੰਜਾਬ ਬੋਰਡ ਨੇ 2018 ਦੇ ਵਿੱਚ, ਪੰਜਾਬ ਸਕੂਲ ਸਿੱਖਿਆ ਬੋਰਡ ਨੇ 2018 ਦੇ ਵਿੱਚ 50 ਕਲਰਕਾਂ ਦੀਆਂ ਵੈਕੈਂਸੀਆਂ ਕੱਢੀਆਂ। ਹਰ ਇੱਕ ਕੈਂਡੀਡੇਟ ਤੋਂ 1000 ਰੁਪਏ ਪ੍ਰਤੀ ਕੈਂਡੀਡੇਟ ਫੀਸ ਲਿੱਤੀ ਗਈ। ਲਗਭਗ 17-18 ਹਜ਼ਾਰ ਕੈਂਡੀਡੇਟ ਨੇ ਉਹਦੇ ਵਿੱਚ ਅਪਲਾਈ ਕੀਤਾ ਤੇ ਬੋਰਡ ਵੱਲੋਂ ਇਹ ਸੁਨਿਸ਼ਚਿਤ ਕਰ ਦਿੱਤਾ ਗਿਆ ਕਿ ਤੁਸੀਂ ਪੂਰੀ ਤਰ੍ਹਾਂ ਐਲੀਜੀਬਲ ਹੋ ਤੇ ਤੁਸੀਂ ਪੇਪਰ ਦੇ ਸਕਦੇ ਹੋ। ਪਰ 4 ਸਾਲ ਬੀਤਣ ਤੋਂ ਬਾਅਦ ਵੀ ਅੱਜ ਤੱਕ ਵੀ ਉਹਨਾਂ ਨੇ ਪੇਪਰ ਨਹੀਂ ਲਿੱਤਾ ਤੇ ਲਗਭਗ 3-4 ਕਰੋੜ ਰੁਪਏ ਦਾ ਉਹ ਫੀਸਾਂ ਨੂੰ ਦੱਬ ਕੇ ਬੈਠੇ ਹੈ। ਕਿਸੇ ਆਰਟੀਆਈ ਦਾ, ਕਿਸੇ ਦੀ ਫੋਨ ਦੀ ਕਾਲ ਦਾ ਜਵਾਬ ਨਹੀਂ ਦਿੱਤਾ। ਹੱਦ ਤੇ ਨਲਾਇਕੀ ਉਹਨਾਂ ਦੀ ਇਸ ਗੱਲ ਦੀ ਹੈ ਕਿ ਅੱਜ ਉਹਨਾਂ ਨੇ ਆਪਣੀ ਸਾਈਟ ਤੋਂ ਉਹ ਨੋਟੀਫਿਕੇਸ਼ਨ ਤੇ ਕੈਂਡੀਡੇਟ ਲਿਸਟ ਜਿਹੜੀ ਕਿ ਉਹਨਾਂ ਨੇ ਆਪ ਮੰਨੀ ਹੋਈ ਹੈ ਉਹਨੂੰ ਉਡਾ ਵੀ ਦਿੱਤਾ ਹੈ। ਤਾਂ ਹੁਣ ਅਸੀਂ ਕਿੱਥੇ ਜਾਈਏ? ਤਾਂ ਸਾਡੀ ਗੁਹਾਰ ਸੀਐਮ ਭਗਵੰਤ ਮਾਨ ਜੀ ਨੂੰ ਇਹੀ ਹੈ ਕਿ ਸਾਨੂੰ ਉਹਨਾਂ ਪੋਸਟਾਂ ਦੇ ਵਿੱਚ ਫਿਰ ਮੌਕਾ ਦਿੱਤਾ ਜਾਵੇ, ਕਿਉਂਕਿ ਅਸੀਂ ਉਸ ਟਾਈਮ 2018 ਦੇ ਵਿੱਚ ਐਲੀਜੀਬਲ ਸੀਗੇ। ਹੁਣ ਇਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਹੈ। ਜਾਂ ਤਾਂ ਸਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਉਸੇ ਟਾਈਮ ਸਾਡੀ ਫੀਸ ਵਾਪਸ ਕਰ ਦਿੰਦਾ, ਪਰ ਸਾਨੂੰ ਇੱਕ ਲਟਕਦੀ ਗਾਜਰ ਦੇ ਵਾਂਗ ਜਿਵੇਂ ਖਰਗੋਸ਼ ਨੂੰ ਦਿਖਾਈ ਜਾਂਦੀ ਹੈ, ਉਵੇਂ ਹੀ ਅਸੀਂ ਆਪਣੇ ਇਹ ਜ਼ਿੰਦਗੀ ਦੇ 5 ਸਾਲ ਉਡੀਕ ਦੇ ਵਿੱਚ ਗਵਾ ਦਿੱਤੇ ਨੇ। ਜੇ ਆਪਾਂ ਇਹਦੇ ਵਿੱਚ ਗੱਲ ਕਰੀਏ, ਤੁਸੀਂ ਦੱਸਿਆ ਕਿ ਅਸੀਂ ਓਵਰੇਜ ਹੋ ਗਏ ਹਾਂ, ਤਾਂ ਜਿਹੜੇ ਇਹਦੇ ਵਿੱਚ ਦੋਸ਼ੀ ਨੇ, ਕਿਉਂਕਿ ਸਰਕਾਰ ਦੇ ਕੁਝ ਨੁਮਾਇੰਦੇ ਹੁੰਦੇ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀ ਹੁੰਦੀ ਹੈ, ਤਾਂ ਉਹਨਾਂ ਵਿਭਾਗਾਂ ਦੇ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਤੋਂ ਕੀ ਮੰਗ ਕਰਦੇ ਹੋ? ਸਰਕਾਰ ਨੂੰ ਕੀ ਕਹਿੰਦੇ ਹੋ ਕਿ ਉਹਨਾਂ ਜਿਹੜੇ ਲੋਕ ਨੇ ਜਿਨ੍ਹਾਂ ਨੇ ਸਾਨੂੰ ਇਸ ਕੰਡੀਸ਼ਨ ਦੇ ਉੱਪਰ ਪਹੁੰਚਾਇਆ ਹੈ, ਤਾਂ ਉਹਨਾਂ ਲੋਕਾਂ ਦੇ ਵਿਰੁੱਧ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ? ਭਗਵੰਤ ਮਾਨ ਸਾਹਿਬ ਤੋਂ ਸਾਨੂੰ ਬਹੁਤ ਉਮੀਦਾਂ ਨੇ, ਕਿਉਂਕਿ ਉਹਨਾਂ ਨੇ ਆਪਣੀ ਖੁੱਲੀ ਪਬਲਿਕ ਸੱਦੇ ਦੇ ਵਿੱਚ ਜਦੋਂ ਉਹ ਇਲੈਕਸ਼ਨ ਦੀ ਕਰਦੇ ਸੀ ਤਾਂ ਕਹਿੰਦੇ ਸਨ ਕਿ ਜਦ ਵੱਡੇ ਬਾਦਲ ਸਾਹਿਬ ਓਵਰਏਜ ਨਹੀਂ ਹੋ ਸਕਦੇ ਤਾਂ ਤੁਸੀਂ ਪੰਜਾਬ ਦੇ ਨੌਜਵਾਨ ਕਿਵੇਂ ਓਵਰਏਜ ਹੋ ਸਕਦੇ ਹੋ? ਜਦੋਂ ਉਹ 95 ਸਾਲ ਦੀ ਉਮਰ ਦੇ ਵਿੱਚ ਜਾ ਕੇ ਕਹਿ ਸਕਦੇ ਨੇ ਇੱਕ ਮੌਕਾ ਹੋਰ, ਤਾਂ ਤੁਹਾਨੂੰ ਕਿਉਂ ਨਹੀਂ ਨੌਕਰੀ ਮਿਲ ਸਕਦੀ? ਸਾਨੂੰ ਪੂਰੀ ਉਮੀਦ ਹੈ ਪੰਜਾਬ ਦੇ ਵਿੱਚ ਸਰਕਾਰੀ ਹਰ ਇੱਕ ਸਰਕਾਰੀ ਪੋਸਟ ਦੇ ਵਿੱਚ ਇਹ ਉਮਰ ਹੱਦ 37 ਤੋਂ 42 ਜਨਰਲ ਸ਼੍ਰੇਣੀ ਵਾਸਤੇ ਤੇ ਪਿਛੜੀ ਸ਼੍ਰੇਣੀ ਵਾਸਤੇ 5 ਸਾਲ ਉਹਨੂੰ ਛੂਟ ਹੋਰ ਦੇ ਕੇ 47 ਸਾਲ ਕੀਤੀ ਜਾਊਗੀ। ਤੇ ਬਾਕੀ ਮੈਂ ਇੱਕ ਹੋਰ ਬੇਨਤੀ ਕਰਦਾ ਹਾਂ, ਕੈਪਟਨ ਸਰਕਾਰ ਵੇਲੇ ਜਿਹੜੇ ਕਿ ਭ੍ਰਸ਼ਟ, ਮਤਲਬ ਕੋਈ ਮੈਂ ਉਹਨਾਂ ਨੂੰ ਭ੍ਰਸ਼ਟ ਨਹੀਂ ਕਹੂੰਗਾ, ਵੀ ਕੁਝ ਇਹੋ ਜਿਹੇ ਸਿੱਖਿਆ ਸਕੱਤਰ ਵਰਗੇ, ਕ੍ਰਿਸ਼ਨ ਕੁਮਾਰ ਵਰਗੇ ਅਫਸਰ ਸੀ ਜਿਨ੍ਹਾਂ ਨੇ ਕਦੇ ਵੀ ਟੀਚਰਾਂ ਦੀ ਮੰਗਾਂ ਨੂੰ ਪੂਰਾ ਨਹੀਂ ਹੋਣ ਦਿੱਤਾ। ਭਾਵੇਂ ਆਪਾਂ ਜਿਸ ਤਰ੍ਹਾਂ ਮਰਜ਼ੀ ਲਗਾ ਲਈਏ, ਦਫ਼ਤਰੀ ਨੁਕਤਾਚੀਨੀਆਂ ਕੱਢ ਕੇ ਜਾਂ ਜਿਸ ਤਰ੍ਹਾਂ ਵੀ ਹੈ, ਤਾਂ ਇਹੋ ਜਿਹੇ ਅਫਸਰਾਂ ਨੂੰ ਕਿਰਪਾ ਕਰਕੇ ਆਪਣੇ ਨਵੇਂ ਜਿਹੜਾ ਪ੍ਰਸ਼ਾਸਨ ਬਣਿਆ ਉਹ ਇਹ ਤੋਂ ਦੂਰ ਰੱਖੇ ਤੇ ਪੰਜਾਬ ਦੇ ਨੌਕਰੀ ਜੋ ਹੈ ਪੰਜਾਬੀ ਨੌਜਵਾਨਾਂ ਨੂੰ ਮਿਲੇ। ਤਾਂ ਤੁਸੀਂ ਦੇਖੋਗੇ ਕਿ 50% ਪੰਜਾਬ ਦੀ ਬੇਰੁਜ਼ਗਾਰੀ ਤਾਂ ਇੰਝ ਹੀ ਖਤਮ ਹੋ ਜਾਵੇਗੀ। ਬਿਲਕੁਲ ਜੀ, ਨਸ਼ਾ ਮੁਕਤੀ। ਬਾਈ ਕੀ ਮੰਗ ਲੈ ਕੇ ਆਏ ਹੋ ਤੁਸੀਂ? ਅਸੀਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ, ਉਹ ਨੌਕਰੀਆਂ ਦੇ ਮਸਲੇ ਲੈ ਕੇ ਆਏ ਨੇ। ਕੁਝ ਲੋਕ ਨੇ ਜਿਹੜੇ ਓਵਰੇਜ ਹੋ ਚੁੱਕੇ ਨੇ, ਤਾਂ ਪਰ ਤੁਸੀਂ ਕੀ ਮੰਗ ਲੈ ਕੇ ਆਏ ਹੋ? ਹੱਥ ਦੇ ਵਿੱਚ ਮੈਡਲ ਫੜੇ ਹੋਏ ਨੇ ਤੇ ਜਿਹੜਾ ਸਰਟੀਫਿਕੇਟ ਵਾਲੀ ਫਾਈਲ ਆ, ਅਸਲ ਵਿੱਚ ਮੰਗ ਕੀ ਹੈ? ਤੁਹਾਡੀ ਮੰਗ ਕੀ ਹੈ? ਅਸੀਂ ਵੀ ਜੋਬ ਦੇ ਲਈ ਇੱਥੇ ਆਏ ਆ ਜੀ। ਵੈਸੇ ਤੇ ਅਸੀਂ ਓਵਰੇਜ ਹੋ ਚੁੱਕੇ ਹਾਂ ਜੀ, ਪਰ ਜੋਬ ਵਾਸਤੇ ਸਾਡੀ ਮੰਗ ਹੈ ਮਾਨ ਸਾਹਿਬ ਨੂੰ, ਕਿਉਂਕਿ 92 ਦੇ ਵਿੱਚ ਵੀ ਮੈਂ ਇੱਥੇ ਐਪਲੀਕੇਸ਼ਨ ਦੇ ਕੇ ਗਿਆ ਸੀਗਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਸੀਗੇ ਜੀ ਇੱਥੇ ਮੁੱਖ ਮੰਤਰੀ। ਉਹਨਾਂ ਦੇ ਹੱਥ 'ਚ ਮੈਂ ਫਾਈਲ ਫੜਾ ਕੇ ਗਿਆ ਸੀਗਾ ਤੇ ਉਸ ਤੋਂ ਬਾਅਦ ਸਿੱਖਿਆ ਮੰਤਰੀ ਨੂੰ ਵੀ ਜਾ ਕੇ ਮਿਲਿਆ, ਮੈਂ ਖੇਡ ਮੰਤਰੀ ਨੂੰ ਵੀ ਜਾ ਕੇ ਮਿਲਿਆ ਤੇ ਇਹ ਫਾਈਲਾਂ ਲੈ ਕੇ ਰੱਖ ਲੈਂਦੇ, ਐਪਲੀਕੇਸ਼ਨ ਲੈ ਕੇ ਰੱਖ ਲੈਣੀ, ਇਹਨਾਂ ਨੇ ਬਾਅਦ 'ਚ ਪਾੜ ਕੇ ਸੁੱਟ ਦਿੰਦੇ ਰਹੇ। ਉਮਰ ਕਿੰਨੀ ਹੋ ਗਈ ਤੁਹਾਡੀ? ਮੇਰੀ ਅਰਾਊਂਡ 51 ਹੋ ਗਈ ਜੀ, 51 ਹੋ ਗਈ ਹੈ ਜੀ। ਤੇ 51 ਹੋ ਗਈ ਤੇ ਇੱਥੇ ਮੈਂ 골ਡ ਮੈਡਲ ਲਿਆ ਜੀ ਗੇਮਾਂ ਦੇ ਵਿੱਚ। ਬੜੀ ਮਿਹਨਤ ਕਰਕੇ ਮੈਂ 골ਡ ਮੈਡਲ ਲਿਆ ਜੀ ਤੇ ਦਿੱਲੀ ਦੇ ਰਾਜਪਾਲ ਨੇ ਮੈਨੂੰ 골ਡ ਮੈਡਲ ਦਿੱਤਾ ਜੀ। ਇਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਤੋਂ ਵੀ ਮੈਂ ਸਨਮਾਨਿਤ ਹੋਇਆ ਜੀ। ਡੀਸੀ ਗੁਰਦਾਸਪੁਰ ਨੇ ਵੀ ਸਨਮਾਨ ਕੀਤਾ, ਪਰ ਕਿਸੇ ਨੇ ਵੀ ਮੇਰੀ ਬਾਂਹ ਜਿਹੜੀ ਉਹ ਨਹੀਂ ਫੜੀ। ਤੇ ਚਪੜਾਸੀ ਦੀ ਜੋਬ ਦੇ ਲਈ ਮੈਂ ਅਪਲਾਈ ਕੀਤਾ ਕਿ ਚਪੜਾਸੀ ਮੈਨੂੰ ਰੱਖ ਲਓ, ਇਹਨਾਂ ਨੇ ਤਾਂ ਵੀ ਮੇਰੀ ਕੋਈ ਜਿਹੜੀ ਹੈ ਸੁਣਵਾਈ ਜਿਹੜੀ ਉਹ ਨਹੀਂ ਕੀਤੀ। ਤੇ ਇੱਥੇ ਤੇ ਗੱਲ ਕਰੀਏ ਤਾਂ ਜਿਹੜੇ 19 20 ਸਾਲ ਦੇ ਨੇ, ਜਿਨ੍ਹਾਂ ਨੇ ਐਮਫਿਲ ਕੀਤੀ ਹੈ, ਵੱਡੀਆਂ ਡਿਗਰੀਆਂ ਲਈ ਫਿਰਦੇ ਨੇ ਜਿਹੜੇ ਨੌਜਵਾਨ 24 25 ਸਾਲ ਦੇ, ਉਹ ਅਜੇ ਬੇਰੁਜ਼ਗਾਰ ਨੇ। ਪਰ ਤੁਹਾਡੀ ਤੇ ਉਮਰ ਬਹੁਤ ਜ਼ਿਆਦਾ ਹੋ ਗਈ, ਤੁਸੀਂ ਤੇ ਫਿਰ ਸਰਕਾਰ ਦੇ
ਦੇ ਵੱਲੋਂ ਜਿਹੜਾ ਉਹਨਾਂ ਦਾ ਇੱਕ ਦਾਇਰਾ ਉਹਦੇ ਵੱਲੋਂ ਤੇ ਪੱਕੇ ਤੌਰ ਤੇ ਓਵਰੇਜ ਹੋ ਚੁੱਕੇ ਆ। ਦੇਖੋ ਜੀ, ਇੱਕ 92-95 ਸਾਲ ਦਾ ਬੰਦਾ ਜਿਹੜਾ ਉਹ ਇਲੈਕਸ਼ਨ ਲੜ ਸਕਦਾ ਤੇ ਉਹ ਫਿਰ ਵੀ ਲੋਕਾਂ ਨੂੰ ਹੱਥ ਜੋੜ ਕੇ ਕਹਿੰਦਾ ਕਿ ਇੱਕ ਮੌਕਾ ਮੈਨੂੰ ਵੀ ਦਿਓ। ਤੇ ਜੇ ਪੋਲੀਟੀਕਲ ਜਿਹੜੇ ਲੀਡਰ ਹੈ ਉਹ ਨਹੀਂ ਓਵਰੇਜ ਹੁੰਦੇ ਤੇ ਫਿਰ ਸਾਨੂੰ ਓਵਰੇਜ ਕਿਉਂ ਕਰ ਦਿੱਤਾ ਜਾਂਦਾ? ਸਾਨੂੰ 51 ਸਾਲ ਦੇ ਬਾਅਦ ਜਾਂ 52 ਸਾਲ ਦੇ ਬਾਅਦ ਕਹਿੰਦੇ ਤੁਸੀਂ ਓਵਰੇਜ ਹੋ ਜਾਂਦੇ ਹੋ। ਤੇ ਜਿਹੜਾ 90-95 ਸਾਲ ਦਾ ਬੰਦਾ ਜਿਹੜਾ ਉਹ ਸਰਕਾਰ ਕਿਵੇਂ ਚਲਾ ਲੇਗਾ ਜੇ 95 ਸਾਲ ਉਹਦੀ ਏਜ ਹੋ ਗਈ ਹੈ? ਤੇ ਸਾਨੂੰ ਫਿਰ ਕਿੱਦਾਂ ਕਹਿੰਦੇ ਕਿ ਤੁਸੀਂ ਓਵਰੇਜ ਹੋ ਗਏ ਹੋ? ਅਸੀਂ ਤੇ ਦੇਸ਼ ਦਾ ਭਵਿੱਖ ਹਾਂ ਜੀ, ਦੇਸ਼ ਦਾ ਨਾਂ ਰੋਸ਼ਨ ਕੀਤਾ ਜੀ। ਇੰਡੀਆ ਤੋਂ ਬਾਹਰ ਵੀ ਜਾ ਕੇ ਮੈਂ ਇੰਡੀਅਨ ਫਲੈਗ ਦੇ ਨਾਲ ਮੈਂ ਮੈਰਾਥਨ ਦੇ ਵਿੱਚ ਜਾ ਕੇ ਪਾਰਟਿਸਿਪੇਟ ਕਰਦਾ ਰਿਹਾ, ਆਪਣੇ ਖਰਚੇ ਤੇ ਜਾ ਕੇ ਮੈਂ ਬਾਹਰ ਜਾ ਕੇ ਦੌੜਾਂ ਲਾਉਂਦਾ ਰਿਹਾ ਵਾਂ ਤਾਂ ਕਿ ਪੰਜਾਬ ਦਾ ਨਾਂ ਰੋਸ਼ਨ ਕਰਾਂ, ਦੇਸ਼ ਦਾ ਨਾਂ ਰੋਸ਼ਨ ਕਰਾਂ। ਪਰ ਫਿਰ ਵੀ ਕਿਸੇ ਵੀ ਸਰਕਾਰ ਨੇ ਮੇਰਾ ਹੱਥ ਜਿਹੜਾ ਉਹ ਨਹੀਂ ਫੜਿਆ ਤੇ ਅੱਜ ਇਸ ਕੰਡੀਸ਼ਨ ਵਿੱਚ ਪਹੁੰਚੇ ਹਾਂ ਕਿ ਮਾਨ ਸਾਹਿਬ ਨੂੰ ਮਿਲਣ ਵਾਸਤੇ ਆਏ ਹਾਂ। ਇਹ ਪੰਜਾਬ ਦੇ ਲੋਕਾਂ ਦੀ ਤਰਾਸਦੀ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਆਪਣੀ ਪਾਵਰ ਹੈ, ਤਾਕਤ ਹੈ ਆਰਥਿਕ ਤੌਰ ਤੇ, ਕਿਉਂਕਿ ਬਹੁਤੇ ਲੋਕ ਕਮਜ਼ੋਰ ਨੇ, ਤਾਂ ਸਭ ਤੋਂ ਪਹਿਲਾਂ ਪੜ੍ਹਾਈਆਂ ਦੇ ਉੱਪਰ ਤਨਦੇਹੀ ਦੇ ਨਾਲ ਪਰਿਵਾਰਾਂ ਦੇ ਵੱਲੋਂ, ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਮਿਹਨਤ ਕਰਵਾਈ ਜਾਂਦੀ ਹੈ। ਤਾਂ ਉਸ ਤੋਂ ਬਾਅਦ ਨੌਕਰੀਆਂ ਲੈਣ ਵਾਸਤੇ ਵੀ ਬਹੁਤ ਵੱਡੇ ਸੰਘਰਸ਼ ਕਰਨੇ ਪੈਂਦੇ ਨੇ। ਤਾਂ ਸਰਕਾਰਾਂ ਦੀ ਤਬਦੀਲੀ ਹੋਈ ਹੈ, ਆਮ ਆਦਮੀ ਪਾਰਟੀ ਦੇ ਮੁੱਖ ਚਿਹਰਾ ਮੁੱਖ ਮੰਤਰੀ ਭਗਵੰਤ ਮਾਨ ਆਏ ਨੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਹ ਜਿਹੜੇ ਨੌਜਵਾਨ ਅੱਜ ਸੜਕਾਂ ਦੇ ਉੱਪਰ ਸੰਘਰਸ਼ ਕਰਦੇ ਨੇ ਨੌਕਰੀਆਂ ਲੈਣ ਵਾਸਤੇ, ਸੀਐਮ ਹਾਊਸ ਦੇ ਬਾਹਰ ਆ ਕੇ ਜਾਂ ਉਹਨਾਂ ਦੇ ਨਾਲ ਵਾਰਤਾਲਾਪ ਕਰਦੇ ਨੇ, ਤਾਂ ਇਹਨਾਂ ਪ੍ਰਤੀ ਜਿਹੜਾ ਆਮ ਆਦਮੀ ਪਾਰਟੀ ਦੇ ਮੁੱਖ ਨੁਮਾਇੰਦੇ ਨੇ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੋਏਗਾ ਕਿ ਕਿਤੇ ਉਹ ਦੂਜੀਆਂ ਸਰਕਾਰਾਂ ਵਾਂਗ ਜਿਵੇਂ ਉਹਨਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਜਾਂਦਾ ਸੀ, ਤਾਂ ਕਿਤੇ ਇਹਨਾਂ ਨੌਜਵਾਨਾਂ ਦੇ ਨਾਲ ਅਜਿਹਾ ਵਰਤਾਓ ਤਾਂ ਨਹੀਂ ਹੋਏਗਾ। ਪਰ ਇਹ ਭਵਿੱਖ ਤੈਅ ਕਰੇਗਾ ਕਿ ਇਹਨਾਂ ਨੌਜਵਾਨਾਂ ਨੂੰ ਕਿਸ ਤਰੀਕੇ ਦੀਆਂ ਜਿਹੜੀਆਂ ਨੌਕਰੀਆਂ ਨੇ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।